ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਵਿੱਚ ਆਜ਼ਾਦੀ ਨਾਲ ਗੱਲ ਕਰਨ ਵਾਲੇ ਜੋ ਮੀਡੀਆ ਦੇ ਲੋਕਾਂ ਨੂੰ ਹਿੰਸਾ ਦਾ ਸ਼ਿਕਾਰ ਬਣਾ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਤ੍ਰਿਪਾਠੀ ਨਾਂ ਦੇ ਇੱਕ ਪੱਤਰਕਾਰ ਨੂੰ ਯੂਪੀ ਵਿੱਚ ਮਾਰ ਦਿੱਤਾ ਗਿਆ। ਇਸ ਸੰਬੰਧੀ ਯੂਨਾਈਟਿਡ ਨੇਸ਼ਨ ਦੀ ਜੋ ਸੰਸਥਾ ਹੈ ਯੂਨੈਸਕੋ ਦੀ ਪ੍ਰੈਜ਼ੀਡੈਂਟ ਵੱਲੋਂ ਆਵਾਜ਼ ਉਠਾਈ ਗਈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡਾ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਭਾਰਤ ਦੇ ਵਿੱਚ ਜਮਹੂਰੀਅਤ ਦੇ ਨਾਂ ਥੱਲੇ ਜਿਵੇਂ ਗੁੰਡਾਗਰਦੀ, ਨਾਜ਼ੀਗਰਦੀ ਦਾ ਬੋਲਬਾਲਾ ਹੈ, ਅਕਸਰ ਉਸ ਦੀਆਂ ਖਬਰਾਂ ਰੋਜ਼ਾਨਾ ਡਿਸਕਸ ਵੀ ਹੁੰਦੀਆਂ ਨੇ। ਅਕਲੀਅਤਾਂ ਦੇ ਨਾਲ, ਮਾਈਨੋਰਿਟੀਜ਼ ਨਾਲ ਕੀ ਹੋ ਰਿਹਾ ਹੈ ਇਹ ਖਬਰਾਂ ਵੀ ਅਸੀਂ ਡਿਸਕਸ ਕਰਦੇ ਹਾਂ ਜਾਂ ਥੋੜਾ ਬਹੁਤ ਜਿਹੜਾ ਸੋਸ਼ਲ ਮੀਡੀਆ ਉਸ ਤੇ ਚਰਚਾ ਹੁੰਦੀ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਜ਼ਾਲਮ ਜ਼ੁਲਮ ਤੇ ਆਉਂਦਾ ਹੈ ਤੇ ਜੇ ਉਸ ਦੀ ਆਪਣੀ ਕਮਿਊਨਿਟੀ ਵਿਚਲਾ ਕੋਈ ਬੰਦਾ ਵੀ ਉਹਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਵੀ ਤੂੰ ਇਹ ਗਲਤ ਕਰ ਰਿਹਾ ਹੈ ਤੇ ਬਖਸ਼ਿਆ ਉਹਨੂੰ ਵੀ ਨਹੀਂ ਜਾਂਦਾ। ਕਿਉਂਕਿ ਇਹੀ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਕਿ ਜੇ ਮੂੰਹ ਨੂੰ ਲਹੂ ਲੱਗ ਗਿਆ, ਜਦੋਂ ਕਿਸੇ ਦੇ ਮੂੰਹ ਨੂੰ ਲਹੂ ਲੱਗ ਜਾਂਦਾ ਹੈ ਫਿਰ ਉਹਨੂੰ ਕਿਸੇ ਨੂੰ ਵੀ ਮਾਰਨ ਦੇ ਵਿੱਚ ਕੋਈ ਦਿੱਕਤ ਮਹਿਸੂਸ ਨਹੀਂ ਹੁੰਦੀ। ਸੋ ਇਹ ਗੁੰਡਾ ਜਿਹੜਾ ਕਰੈਕਟਰ ਹੁੰਦਾ ਹੈ, ਭਾਵੇਂ ਤੁਸੀਂ ਗੁੰਡੇ ਪਾਲੇ ਹੁੰਦੇ ਨੇ ਕਿਸੇ ਨੂੰ ਜਾਂ ਦੁਸ਼ਮਣਾਂ ਨੂੰ ਚੁੱਪ ਕਰਾਉਣ ਦੇ ਲਈ, ਪਰ ਬਹੁਤ ਵਾਰੀ ਤੁਸੀਂ ਦੇਖੋਗੇ ਰੀਅਲ ਜ਼ਿੰਦਗੀ ਦੇ ਵਿੱਚ ਵੀ ਜਾਂ ਉਹਨਾਂ ਕਹਾਣੀਆਂ ਜਿਹੜੀਆਂ ਗੁੰਡਿਆਂ ਦੀਆਂ ਨੇ, ਅਲਟੀਮੇਟਲੀ ਉਹੀ ਗੁੰਡੇ ਇੰਨੇ ਕੁ ਫਿਰ ਜ਼ੋਰਾਵਰ ਹੋ ਜਾਂਦੇ ਨੇ ਕਿ ਜਿਹਨੇ ਉਹਨਾਂ ਨੂੰ ਪਾਲਿਆ ਹੁੰਦਾ ਉਹਨਾਂ ਨੂੰ ਹੀ ਉਹ ਮਾਰ ਮੁਕਾਉਂਦੇ ਨੇ ਔਰ ਖੁਦ ਜਿਹੜੇ ਨੇ ਉਹ ਸਾਰੇ ਮਾਫੀਆ ਦੇ ਡੌਨ ਬਣ ਜਾਂਦੇ ਨੇ। ਸੋ ਇਹੀ ਵਰਤਾਰਾ ਅਸੀਂ ਦੇਖ ਰਹੇ ਕਿ ਭਾਰਤ ਦੇ ਵਿੱਚ ਇਹਨਾਂ ਨੂੰ ਵੀ, ਹਿੰਦੂਤਵੀਆਂ ਨੂੰ ਪਹਿਲੇ ਦਿਨ ਤੋਂ ਇਸ ਗੱਲ ਦੀ ਸਮਝ ਸੀ ਕਿ ਸਭ ਤੋਂ ਪਾਵਰਫੁਲ ਐਂਟੀਟੀ ਜਿਸ ਦੇ ਉੱਤੇ ਕਾਬੂ ਕਰਕੇ ਆਪਣਾ ਜਿਹੜਾ ਉਹ ਰੋਹ ਜਮਾਣਾ ਜਾਂ ਆਪਣਾ ਸੌਦਾ ਵੇਚਣਾ ਉਹ ਮੀਡੀਆ। ਸੋ ਉਹਨਾਂ ਨੇ ਈਵਨ 2014 ਤੋਂ ਜਦੋਂ ਕਿ ਮਨਮੋਹਨ ਸਿੰਘ ਦੀ ਸਰਕਾਰ ਸੀ, ਕਿਵੇਂ ਸਾਰੇ ਮੀਡੀਆ ਚੈਨਲ ਜਿਹੜੇ ਵੱਡੇ ਇੰਡਸਟਰੀਅਲ ਘਰਾਣੇ ਸੀ, ਅਡਵਾਨੀ ਔਰ ਇਹ ਸਾਰੇ ਰਿਲਾਇੰਸ, ਮੁਕੇਸ਼ ਅੰਬਾਨੀ, ਇਹ ਸਾਰੇ ਉਹਨਾਂ ਦੇ ਰਾਹੀਂ ਉਹਨਾਂ ਨੇ 24/7 ਮਨਮੋਹਨ ਸਿੰਘ ਦੀ ਹਕੂਮਤ ਦੇ ਖਿਲਾਫ ਕਰਪਸ਼ਨ ਔਰ ਦੂਜੇ ਰਾਮਦੇਵ ਬਿਠਾਤਾ ਲਿਆ ਕੇ, ਭਾਵੇਂ ਉਥੋਂ ਸਲਵਾਰ ਕਮੀਜ਼ ਬਣਾ ਪਾ ਕੇ ਜਿਹੜਾ ਉਹ ਦੌੜਨ ਦੀ ਕੋਸ਼ਿਸ਼ ਕਰਦੇ ਫੜਿਆ ਗਿਆ, ਅੰਨਾ ਹਜ਼ਾਰੇ ਬਿਠਾਤਾ, ਹੋਰ ਲੋਕ ਸਾਰੇ ਆ ਗਏ। ਔਰ ਉਸ ਸਾਰੇ ਤੋਂ ਬਾਅਦ ਉਹਨਾਂ ਨੇ ਇੰਨਾ ਆਮ ਲੋਕਾਂ ਨੂੰ ਲੱਗਿਆ ਵੀ ਅੱਛਾ ਇੰਨੀ ਕਰਪਟ ਮੀਡੀਆ ਦਾ ਉਹਨਾਂ ਨੇ ਇਸਤੇਮਾਲ ਕੀਤਾ ਹੈ। ਦੂਸਰੇ ਪਾਸੇ ਮੋਦੀ ਨੂੰ ਉਹਨਾਂ ਨੇ स्ट्रॉन्ग मैन, आयरन मैन, विकास पुरुष, हिंदुओं का हृदय सम्राट, ये सारा नैरेटिव बिल्ड करके जिस लेवल के उत्ते प्रोपेगेंडा किया 2014 च मोदी प्रधानमंत्री बन गया और उस तो बाद पिछले 6 साल किवें राइवल मीडिया का गला घुटिया गया, किवें इस मोदी ने सब तो बड़ा गुंडा लिया के यूपी का चीफ मिनिस्टर बनाया आदित्यनाथ योगी, ਜਿਹੜਾ यूपी 200 ਮਿਲੀਅਨ ਦੀ ਆਬਾਦੀ, 20 ਕਰੋੜ ਤੋਂ ਜ਼ਿਆਦਾ ਦੀ ਆਬਾਦੀ ਵਾਲਾ ਸੂਬਾ ਹੈ। ਔਰ ਇਹਨੇ ਗੁੰਡੇ ਨੇ ਅੱਗੋਂ ਕਿਵੇਂ ਆਪਣੇ ਮਾਫੀਏ ਖੜੇ ਕੀਤੇ, ਹਜ਼ਾਰਾਂ ਝੂਠੇ ਐਨਕਾਊਂਟਰ ਬਣਾਏ, ਕਿਵੇਂ ਦਲਿਤਾਂ, ਮੁਸਲਮਾਨਾਂ ਔਰ ਈਵਨ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਉਹ ਕਿਵੇਂ ਖੋਈਆਂ ਜਾ ਰਹੀਆਂ, ਉਸ ਦੇ ਉੱਤੇ ਅੱਜ ਕੱਲ ਕਾਫੀ ਚਰਚਾ ਵੀ ਚੱਲ ਰਹੀ ਹੈ। ਲੇਕਿਨ ਇਹ ਜਿਹੜਾ ਮਾਫੀਆ ਜਿਹਨਾਂ ਨੂੰ ਯੋਗੀ ਸਰਕਾਰ ਦੀ ਜਾਂ ਹਿੰਦੂ ਤਵੀਆਂ ਦੀ ਜਿਹੜੀ ਹੈ ਉਹ ਸ਼ੈਲਟਰ ਹਾਸਲ ਹੈ, ਪੁਸ਼ਤਪਨਾਹੀ ਹਾਸਲ ਹੈ, ਉਹਨਾਂ ਨੇ ਅੱਗੋਂ ਜਿਹੜੀ ਆ ਕਰਪਸ਼ਨ ਔਰ ਲੈਂਡ ਮਾਫੀਆ ਦੇ ਥੱਲੇ ਜ਼ਮੀਨਾਂ ਤੇ ਕਾਬੂ ਤੇ ਇਧਰ ਉਧਰ ਕਰਨਾ ਸ਼ੁਰੂ ਕੀਤਾ ਹੈ। ਹੁਣ ਆਮ ਲੋਕ ਵੀ ਜਿਹੜੇ ਸਧਾਰਨ ਹਿੰਦੂ ਨੇ ਉਹ ਵੀ ਸਫਰ ਕਰ ਰਹੇ ਨੇ ਇਹਨਾਂ ਗੁੰਡਿਆਂ ਦੇ ਹੱਥਾਂ 'ਚ। ਔਰ ਇਸ ਕਿਸਮ ਦਾ ਇੱਕ ਜਿਹੜਾ ਮਾਫੀਆ ਡੌਨ ਹੈ ਲੈਂਡ, ਜਿਹੜਾ ਕਿ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਮੀਨਾਂ ਵਗੈਰਾ ਇਸ ਤਰੀਕੇ ਦੇ ਨਾਲ ਹਥਿਆਈਆਂ, ਉਹਨਾਂ ਦੇ ਉੱਤੇ ਜਿਹੜਾ ਕਾਨਪੁਰ ਦਾ ਇੱਕ ਪਬਲੀਕੇਸ਼ਨ ਹੈ ਕੰਪੂ ਮੇਲ ਕਾਨਪੁਰ, ਔਰ ਉਹਨਾਂ ਦਾ ਇੱਕ ਜਰਨਲਿਸਟ ਸ਼ਬਨਮ ਮਨੀ ਤ੍ਰਿਪਾਠੀ, ਉਹਨੇ ਇਹਦੇ ਉੱਤੇ ਉੱਪਰੋਂ ਥੱਲੀ 2-3 ਸਟੋਰੀਜ਼ ਕੀਤੀਆਂ ਕਿ ਵੀ ਕਿਵੇਂ ਜਿਹੜਾ ਇਹ ਮਾਫੀਆ ਹੈ ਇਹ ਜ਼ਮੀਨਾਂ ਤੇ ਕਾਬੂ ਕਰ ਰਿਹਾ ਔਰ ਕੀ ਗੁੰਡਾਗਰਦੀ ਕਰ ਰਿਹਾ। ਪਰ ਇਵੈਂਚੁਅਲੀ ਉਹਨਾਂ ਦੇ ਹੀ ਜਿਹੜੇ ਅੱਗੋਂ ਯੋਗੀ ਦੇ ਪੁਸ਼ਤਪਨਾਹੀ ਵਾਲੇ ਲੋਕ ਨੇ ਉਹਨਾਂ ਨੇ
ਉਸ ਦਾ ਮਰਡਰ ਕਰਵਾ ਦਿੱਤਾ ਹੈ, ਸ਼ੁਭਨਮ ਮਨੀ ਤ੍ਰਿਪਾਠੀ ਦਾ। ਅੱਛਾ ਔਰ ਜ਼ਾਹਿਰ ਹੈ ਕਿ ਦੁਨੀਆ ਦੇ ਵਿੱਚ ਜਦੋਂ ਖਾਸ ਤੌਰ ਤੇ ਕੋਈ ਪੱਤਰਕਾਰ ਜਿਹੜੇ ਜਰਨਲਿਸਟ ਨੇ ਉਹ ਮੋਸਟ ਡੇਂਜਰਸ ਸਿਚੁਏਸ਼ਨਸ ਕੰਮ ਕਰਦੇ ਨੇ। ਇਹ ਕੇਸ ਜਿਹੜਾ ਹੈ ਸ਼ੁਭਨਮ ਮਨੀ ਤ੍ਰਿਪਾਠੀ ਦਾ ਸੀਪੀਜੇ ਜਿਹੜੀ ਕਿ ਕਮਿਊਨਿਟੀ ਟੂ ਪ੍ਰੋਟੈਕਟ ਜਰਨਲਿਸਟ ਜਿਹੜੀ ਹੈ, ਇਹ ਦੁਨੀਆ ਦੀ ਇੱਕ ਸੀਪੀਜੇ ਬੜੀ ਪ੍ਰੋਮਿਨੈਂਟ ਆਰਗੇਨਾਈਜੇਸ਼ਨ, ਉਹਨਾਂ ਨੇ ਇਸ ਸਾਰੇ ਨੂੰ ਇਨਵੈਸਟੀਗੇਟ ਕੀਤਾ ਕਿ ਕੌਣ ਇਹਦੇ ਬਿਹਾਈਂਡ ਨੇ। ਔਰ ਉਹਨਾਂ ਦੀ ਰਿਪੋਰਟ ਜਦੋਂ ਹੁਣ ਆਈ ਹੈ ਤੇ ਅੱਜ ਯੂਨੈਸਕੋ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਬੜੀ ਪਾਵਰਫੁਲ ਸੰਸਥਾ ਹੈ ਔਰ ਉਹਨਾਂ ਦੀ ਮੇਨ ਡਾਇਰੈਕਟਰ ਜਨਰਲ ਹੈ ਬੀਬੀ ਆਡਰਿਓ ਔਜ਼ਲੇ, ਔਰ ਉਹਨਾਂ ਦੀ ਸਟੇਟਮੈਂਟ ਲੱਗੀ ਹੈ ਯੂਨੈਸਕੋ ਦੇ ਯੂਨਾਈਟਿਡ ਨੇਸ਼ਨਸ ਦੀ ਜੁਲਾਈ 1 ਡੇਡਲਾਈਨ ਦੇ ਥੱਲੇ ਕਿ ਯੂਨੈਸਕੋ ਡਾਇਰੈਕਟਰ ਜਨਰਲ ਆਡਰੀ ਔਜ਼ਲੇ ਹੈਜ਼ ਆਸਕਡ ਇੰਡੀਅਨ ਅਥਾਰਟੀਜ਼ to prosecute the killers of journalist Shabnam Mani Tripathi in order to end gun-point censorship. A quote unquote है कि बंदूक दी उस नाल दे उत्ते रख के मीडिया ਨੂੰ ਸੈਂਸਰ का मतलब ये है कि ਜਿਹੜਾ ਮੀਡੀਆ ਉਹਨਾਂ ਦੇ ਹੁਕਮਾਂ ਤੇ ਉਲਟ ਜਾ ਕੇ ਕੋਈ ਗੱਲ ਛਾਪੇਗਾ ਜਿਹੜੀ ਉਹਨਾਂ ਦੇ ਹਿੱਤਾਂ ਦੇ ਖਿਲਾਫ ਹੈ ਉਹਨੂੰ ਮਾਰ ਦਿੱਤਾ ਜਾਏਗਾ। ਇਹਨੂੰ ਗਨ ਪੁਆਇੰਟ ਸੈਂਸਰਸ਼ਿਪ ਕਹਿੰਦੇ ਨੇ। Or condemning the murder of Tripathi, she said on Tuesday, I call on the authorities to bring the perpetrators of this crime to justice, which is essential to deter other criminals from practicing gun-point censorship. But शायद बीबी ਨੂੰ ਵੀ ਪਤਾ ਹੈ ਕਿ in the end of the day ਇਹ ਸਾਰੀ ਗੁੰਡਿਆਂ ਦੀ ਚੇਨ ਹੈ। ਗੁੰਡਿਆਂ ਦੇ ਦੋਵੇਂ ਸਰਦਾਰ ਮੋਦੀ ਔਰ ਅਮਿਤ ਸ਼ਾਹ ਦਿੱਲੀ 'ਚ ਬੈਠੇ ਨੇ ਥਾਂ ਥਾਂ, ਔਰ 20 ਕਰੋੜ ਲੋਕਾਂ ਨੂੰ ਉਹਨਾਂ ਨੇ ਗੁੰਡਾ ਆਦਿੱਤਿਆਨਾਥ ਯੋਗੀ ਦੇ ਹਵਾਲੇ ਕੀਤਾ ਹੈ। ਇਵੇਂ ਦਾ ਇੱਕ ਗੁੰਡਾ ਸ਼ਿਵਰਾਜ ਚੌਹਾਨ ਮੱਧ ਪ੍ਰਦੇਸ਼ ਦੇ ਵਿੱਚ ਜਿਵੇਂ ਹਕੂਮਤ ਉਲਟਾ ਕੇ ਕਾਂਗਰਸ ਦੀ ਲਿਆਂਦਾ ਗਿਆ ਹੈ। ਔਰ ਬਾਕੀ ਭਾਰਤ ਦੇ ਸੂਬਿਆਂ 'ਚ ਕੀ ਚੱਲ ਰਿਹਾ ਮੈਂ ਘੜੀ ਵੱਲ ਦੇਖ ਰਿਹਾ, ਮੈਂ ਇਸ ਤੋਂ ਅੱਗੇ ਨਹੀਂ ਜਾਵਾਂਗਾ। ਔਰ ਕਲੋਜ਼ਿੰਗ ਦੇ ਵਿੱਚ ਜਿਵੇਂ ਅਸੀਂ ਰੋਜ਼ਾਨਾ ਬਾਬਾ ਫਰੀਦ ਜੀ ਦੀ ਬਾਣੀ ਦਾ ਵਿਚਾਰ ਕਰਦੇ ਹਾਂ, ਅੱਜ ਅਸੀਂ 2 ਸ਼ਲੋਕ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਸਾਧ ਮੁਰਾਦੀ ਪੰਜਾਬੀ ਅੱਜ ਤੋਂ 800 ਸਾਲ ਪਹਿਲਾਂ, ਕਿਉਂਕਿ ਬਾਬਾ ਫਰੀਦ ਪੰਜਾਬੀ ਲਿਟਰੇਚਰ ਦੇ ਵਿੱਚ ਵੀ ਪੰਜਾਬੀ ਪੋਇਟਰੀ ਦੇ ਬਾਨੀ ਨੇ, ਰੂਹਾਨੀ ਕਲਾਮ ਹੈ। ਜ਼ਾਹਰ ਹੈ ਉਹਨਾਂ ਦਾ ਰੁਤਬਾ ਬਹੁਤ ਵੱਡਾ ਹੈ। ਜਦੋਂ ਅਸੀਂ ਰੂਹਾਨੀਅਤ ਜਾਂ ਈਵਨ ਜਦੋਂ ਨਿਜ਼ਾਮੁਦੀਨ ਔਲੀਆ ਦਿੱਲੀ 'ਚ ਜਾਂ ਬਾਬਾ ਚਿਸ਼ਤੀ ਅਜਮੇਰ 'ਚ ਬਾਬਾ ਫਰੀਦ ਗੰਜ ਸ਼ੱਕਰ ਹੈ, ਉਹ ਪੀਰੀਅਡ ਹੈ ਜਿੱਥੇ ਇਹਨਾਂ ਸੂਫੀ ਫਕੀਰਾਂ ਨੇ ਪਿਆਰ ਦਾ ਪੈਗਾਮ ਦਿੱਤਾ ਹੈ ਔਰ ਰੱਬ ਦੇ ਨਾਲ ਮਿਲਣ ਦਾ ਸਭ ਤੋਂ ਸੌਖਾ ਔਰ ਸਸਤਾ ਔਰ ਜਿਹਨੂੰ ਹਰ ਕੋਈ ਜਿਹੜਾ ਉਹ ਆਪਣੇ ਜੀਵਨ 'ਚ ਲਿਆ ਸਕਦਾ ਉਹ ਮੁਹੱਬਤ ਦਾ ਰਸਤਾ, ਇਬਾਦਤ ਦਾ ਰਸਤਾ, ਇਨਸਾਨੀ ਸਾਂਝ ਦੀ ਗੱਲ ਵੀ ਕੀਤੀ। ਔਰ ਸਾਰੇ ਜਿਹੜੀ ਇਹਨਾਂ ਦੇ ਫਕੀਰਾਂ ਦੇ ਤਕੀਏ ਦਰਗਾਹਾਂ ਉਹਨਾਂ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਸੀ, ਹਰ ਇੱਕ ਦੇ ਨਾਲ ਇੱਕ ਬਤੌਰ ਇਨਸਾਨ। ਔਰ ਇਹ ਭਾਰਤ ਦਾ ਉਹ ਸਿਸਟਮ ਜਿੱਥੇ ਜ਼ਾਤ ਪਾਤ ਬ੍ਰਾਹਮਣ ਕਸ਼ਤਰੀ ਵੈਸ਼ੂ ਦੇ ਥੱਲੇ ਨਫ਼ਰਤ ਸੀ ਫੈਲੀ ਹੋਈ, ਉਹਦੇ 'ਚ ਇਹ ਜਿਹੜਾ ਹੈ ਇਵੇਂ ਕਹੋ ਕਿ ਵੀ ਇੱਕ ਤੱਤੇ ਖੇਤਰ ਦੇ ਵਿੱਚ ਜਿੱਥੇ 4 ਚੁਫੇਰੇ ਨਫ਼ਰਤ ਦੀ ਗਰਮੀ ਸੀ, ਇਹ ਪਿਆਰ ਦੀ ਠੰਡੀ ਹਵਾ ਸੀ, ਪਿਆਰ ਦਾ ਠੰਡਾ ਬੁੱਲਾ ਸੀ। ਔਰ ਬਾਬਾ ਫਰੀਦ ਉਹਨਾਂ ਨੇ ਇਨਸਾਨੀ ਜ਼ਿੰਦਗੀ ਦੇ ਵਿੱਚ ਜੋ ਹਕੀਕਤਾਂ ਨੇ ਉਹਨਾਂ ਦੇ ਵਿੱਚ ਕਿਵੇਂ ਅਸੀਂ ਇਸ ਦੁਨੀਆ 'ਚ ਇੰਨੇ ਕੁ ਮਗਰੂਰ ਹੋ ਜਾਂਦੇ ਹੈ, ਇੰਨੇ ਕੁ ਧੱਸ ਜਾਂਦੇ ਹੈ, ਇੰਨੇ ਕੁ ਫਸ ਜਾਂਦੇ ਹੈ ਕਿ ਸਾਨੂੰ ਯਾਦ ਹੀ ਨਹੀਂ ਰਹਿੰਦਾ ਕਿ ਭਾਈ ਕਦੇ ਸਾਡੇ ਤੇ ਬੁਢਾਪਾ ਵੀ ਆਣਾ ਹੈ। ਤੇ ਬੁਢਾਪਾ ਜਦੋਂ ਆ ਗਿਆ ਫਿਰ ਬੁਢਾਪੇ 'ਚ ਸਾਡਾ ਹਾਲ ਕੀ ਹੋਣਾ ਤੇ ਬੁਢਾਪੇ ਤੋਂ ਅਗਲੀ ਸਟੇਜ ਤੇ ਫਿਰ ਤੁਰ ਜਾਣਾ। ਔਰ ਅੱਜ ਦੇ ਦੋਵੇਂ ਸ਼ਲੋਕ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਉਸ ਤੋਂ ਪਹਿਲਾਂ ਇਹ ਮਨੁੱਖ, ਇਹ ਇਨਸਾਨ, ਤੇਰੀ ਉਹ ਸਟੇਜ ਆਏ ਕਿ ਤੂੰ ਮੁਥਾਜੀ ਚਾਹਦਾ ਹੈ। ਬੁਢਾਪਾ ਮੁਥਾਜੀ ਵੀ ਕਰਦਾ। ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਰੱਬ ਚਲਦਿਆਂ ਫਿਰਦਿਆਂ ਲੈ ਜਾਏ, ਨੈਣ ਪ੍ਰਾਣ ਸਲਾਮਤ ਰਹਿਣ, ਕਿਸੇ ਦੀ ਮੁਥਾਜੀ ਨਾ ਹੋਏ। ਸੋ ਜ਼ਾਹਿਰ ਹੈ ਕਿ ਵੀ ਮੁਥਾਜੀ ਭਾਵੇਂ ਤੁਹਾਡੇ ਆਪਣੇ ਪੁੱਤਰਾਂ ਧੀਆਂ ਜਾਂ ਨੂੰਹਾਂ ਦੀ ਹੁੰਦੀ ਹੈ, ਉਦੋਂ ਵੀ ਤੁਸੀਂ ਮੁਥਾਜ ਹੁੰਦੇ ਹੋ। ਔਰ ਪਹਿਲਾ ਸ਼ਲੋਕ ਬਾਬਾ ਫਰੀਦ ਜੀ ਦਾ ਹੈ, ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆ ਜੀਵਣਾ ਵੀ ਤਨ ਹੁਸੀ ਖੇ।
ਗੁਜ਼ਾਰ ਹੈ ਕਿ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 9ਵੇਂ ਮਹੱਲੇ ਦੇ ਸ਼ਲੋਕ ਭੋਗ ਦੇ ਵੇਲੇ ਪੜ੍ਹੇ ਜਾਂਦੇ ਨੇ ਤੇ ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਵਿਦ ਪਈ ਤਉ ਨਾ ਹਰ ਰਸਮੀ। ਇਹ ਬੁਢਾਪੇ ਨੂੰ ਡਿਸਕ੍ਰਾਈਬ ਕੀਤਾ ਹੈ, ਜਿਹਨਾਂ ਨੂੰ ਬਾਬਾ ਫਰੀਦ ਨੇ ਕਿਹਾ ਬੁੱਢਾ ਹੋਆ ਸ਼ੇਖ ਫਰੀਦ ਕੰਬਲ ਲੱਗੀ ਦੇ। ਉਹ ਸਰੀਰ ਕੰਬਦਾ ਹੈ, ਖਲੋਤਿਆਂ ਵੀ ਬਹਿ ਕੇ ਉੱਠਣ ਲੱਗੋ ਤੇ ਚੱਕਰ ਆ ਕੇ ਦੂਜੇ ਪਾਸੇ ਡਿੱਗਿਆ ਹੁੰਦਾ ਹੈ ਅਸੀਂ। ਤੋ ਇਹੀ ਹੈ ਕਿ ਭਾਈ ਸਿਰ ਕੰਬਦਾ ਹੈ, ਪੈਰ ਡਗਮਗਾਉਂਦੇ ਨੇ, ਅੱਖਾਂ ਚੋਂ ਨਜ਼ਰ ਨਹੀਂ ਆਉਂਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ ਕਿ ਭਾਈ ਇਹ ਤੇਰੀ ਹਾਲਤ ਹੋ ਗਈ ਹੈ ਕਿ ਕਿਉਂ ਨਹੀਂ ਤੂੰ ਉਸ ਰੱਬ ਦੀ ਯਾਦ ਦੇ ਵਿੱਚ ਜੁੜਿਆ ਕਿ ਅੱਜ ਤੂੰ ਇੰਨਾ ਬੇਬਸ ਹੈ ਕਿ ਤੇਰਾ ਸਰੀਰ ਵੀ ਤੇਰੇ ਤੋਂ ਨਹੀਂ ਸੰਭਲ ਰਿਹਾ। ਤੇ ਇਸ ਨੂੰ ਬਾਬਾ ਫਰੀਦ ਕਹਿੰਦੇ ਨੇ ਬੁੱਢਾ ਹੋਆ ਸ਼ੇਖ ਫਰੀਦ ਕੰਬਲ ਲੱਗੀ ਦੇ। ਔਰ ਇਹ ਵੀ ਫਕੀਰਾਂ ਦਾ ਅੰਦਾਜ਼ ਸੀ ਕਿ ਦੂਸਰਿਆਂ ਨੂੰ ਸਮਝਾਉਣ ਲਈ ਆਪਣੇ ਤੇ ਲੈਣਾ ਕਿ ਫਰੀਦ ਤੂੰ ਹੁਣ ਬੁੱਢਾ ਹੋ ਗਿਆ। ਇਹ ਸਾਨੂੰ ਯਾਦ ਦਹਾਨੀ ਕਰਾ ਰਹੇ ਨੇ। ਫਿਰ ਉਹ ਲੋਕ ਜਿਹੜੇ ਇਸ ਚਾਹ ਨਾਲ ਹੁੰਦੇ ਨੇ ਨਹੀਂ ਅਸੀਂ ਤਾਂ ਕਿਤੇ ਨਹੀਂ ਜਾਣਾ, ਸਾਡੀ 100 ਸਾਲ ਅਸੀਂ ਜਿਉਣਾ। ਤੇ ਬਾਬਾ ਫਰੀਦ ਇਹ ਕਹਿੰਦੇ ਨੇ ਚੱਲ ਤੂੰ 100 ਸਾਲ ਵੀ ਜੇ ਜੀ ਲੈ, ਜੇ 100 ਵਰਿਆ ਜੀਵਨ, ਜੇ 100 ਸਾਲ ਵੀ ਜੀਣਾ ਹੋਏ ਭੀ ਤਨ ਹੋਸੀ ਖੇ। ਅਲਟੀਮੇਟ ਹਕੀਕਤ ਇਹ ਹੈ ਵੀ ਇਸ ਤਨ ਨੇ, ਇਸ ਬਾਡੀ ਨੇ, ਇਸ ਜਿਸਮ ਨੇ ਸਵਾਹ ਹੋ ਜਾਣਾ। ਸੋ ਬਜਾਏ ਇਸ ਵਰੇ ਗਿਣਨ ਦੇ ਇਹ ਦੇਖ ਕਿ ਤੇਰੀ ਜ਼ਿੰਦਗੀ ਦਾ ਮਕਸਦ ਕੀ ਸੀ ਔਰ ਤੂੰ ਕੀ ਕੀਤਾ ਸਾਰੀ ਜ਼ਿੰਦਗੀ ਚ, ਕਿਵੇਂ ਤੂੰ ਖਾਲੀ ਹੱਥ ਜਾਏਗਾ ਰੱਬ ਦੀ ਦਰਗਾਹ ਚ ਦਿਖਾਉਣ ਲਈ ਤੇਰੇ ਕੋਲ ਕੁਝ ਨਹੀਂ ਹੈ। ਕਿਉਂਕਿ ਤੂੰ ਤਾਂ ਜ਼ਿੰਦਗੀ ਜਿਹੜੀ ਆ ਉਹ ਮਾਇਆ ਦੇ ਵਿੱਚ ਦੁਨਿਆਵੀ ਐਸ਼ੋ ਇਸ਼ਰਤ ਦੇ ਵਿੱਚ ਗੁਲਤਾਨ ਹੁੰਦੇ ਆ ਗੁਜ਼ਾਰੀ। ਔਰ ਇਸ ਬੁਢਾਪੇ ਦੀ ਹਾਲਤ ਨੂੰ ਬਿਆਨ ਕਰਦੇ ਆ ਜਿਹਨੂੰ ਅਸੀਂ ਪੋਲੀਟੀਕਲ ਗੁਲਾਮੀ ਦੇ ਵੇਲੇ ਵੀ ਮੁਤਾਜੀ ਦੀ ਗੱਲ ਜਦੋਂ ਅਸੀਂ ਕਰਦੇ ਆ ਜੇ ਅਸੀਂ ਬੇਘਰੇ ਆ, ਬੇਘਰੇ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਜਿੱਥੇ ਹੋ ਉਹਦੇ ਮੁਤਾਜ ਹੋ, ਤੁਹਾਡਾ ਆਪਣਾ ਘਰ ਹੁੰਦਾ ਹੈ। ਔਰ ਜਦੋਂ ਕਈ ਖਾਲਿਸਤਾਨ ਦੀ ਡਿਬੇਟ ਚ ਵੀ ਪੁੱਛਣਗੇ ਜੀ ਕਿਉਂ ਜ਼ਰੂਰੀ ਹੈ, ਮੈਂ ਕਿਹਾ ਜਿਹੜਾ ਕਿਰਾਏਦਾਰ ਹੁੰਦਾ ਹੈ ਉਹਨਾਂ ਬੀਬੀਆਂ ਨੂੰ ਕਦੇ ਪੁੱਛ ਕੇ ਦੇਖੋ, ਬੰਦੇ ਤਾਂ ਬਾਹਰ ਰਹਿੰਦੇ ਨੇ, ਉਹਨਾਂ ਨੇ ਜੋ ਮਾਲਕ ਮਕਾਨਾਂ ਦਾ ਦੇਖਿਆ ਹੁੰਦਾ ਹੈ ਉਹ ਫਿਰ ਇੱਕ ਸਟੇਜ ਤੇ ਆ ਕੇ ਕਹਿੰਦੇ ਆ ਭਾਵੇਂ ਇੱਕ ਕਮਰੇ ਦਾ ਘਰ ਹੁਣ ਆਪਣੇ ਘਰ ਚ ਜਾਣਾ ਹੈ, ਮਾਲਕ ਮਕਾਨ ਬਣਨਾ, ਆਪਣਾ ਘਰ ਹੋਏ, ਆਪਣੀ ਝੁੱਗੀ ਹੋਏ, ਹੁਣ ਅਸੀਂ ਨਹੀਂ। ਇਹ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਦੇ ਰਹਿਮੋ ਕਰਮ ਤੇ ਭਾਵੇਂ ਤੁਸੀਂ ਕਿਰਾਇਆ ਦੇ ਰਹੇ ਹੁੰਦੇ ਪਰ ਤੁਹਾਡੇ ਤੇ ਉਹ ਬੌਸਿਜ਼ਮ ਮੌਜੂਦ ਹੁੰਦਾ ਹੈ। ਤੇ ਦੂਸਰੇ ਸਲੋਕ ਚ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਏਵੇਂ ਰੱਖ ਸੀ ਜਿਉ ਸਰੀਰੋਂ ਦੇ। ਬਾਬਾ ਫਰੀਦ ਕਹਿੰਦੇ ਨੇ ਆਪਣੇ ਅੱਲਾਹ ਤਾਲਾ ਨੂੰ ਮੁਖਾਤਬ ਹੋ ਕੇ ਰੱਬ ਨੂੰ ਕਿ ਮੈਨੂੰ ਕਿਸੇ ਦੇ ਦਰਵਾਜ਼ੇ ਤੇ ਨਾ ਬਿਠਾਈ, ਬਾਹਰ ਕਹਿੰਦੇ ਨੇ ਦਰਵਾਜ਼ੇ ਨੂੰ, ਕਿ ਭਾਈ ਇਹ ਜਿਹੜੀ ਮੁਤਾਜੀ ਹੈ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਕਦੇ ਵੀ ਇਹ ਹਾਲਤ ਨਾ ਕਰੀ ਕਿ ਮੈਂ ਕਿਸੇ ਦਾ ਮੁਤਾਜ ਹੋਵਾਂ। ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋਂ, ਜੇ ਕਦੇ ਇਹ ਹਾਲਤ ਬਣ ਜਾਏ ਕਿ ਮੁਤਾਜੀ ਆਣ ਲੱਗ ਜਾਏ ਫਿਰ ਮੈਨੂੰ ਮੇਰੀ ਜਿੰਦ ਕੱਢ ਲਈ ਸਰੀਰ ਚੋਂ, ਪਰ ਮੈਨੂੰ ਮੁਤਾਜ ਨਾ ਬਣਾਈ। ਸੋ ਅਸੀਂ ਸਮਝਦੇ ਕਿ ਭਾਈ ਜਦੋਂ ਸਾਡੇ ਨੈਣ ਪ੍ਰਾਣ ਕੰਮ ਕਰਦੇ ਨੇ, ਰੱਬ ਨੇ ਸਾਨੂੰ ਚੰਗਾ ਸਰੀਰ ਦਿੱਤਾ ਹੈ, ਖਾਣ ਨੂੰ ਦਿੱਤਾ ਹੈ, ਰਹਿਣ ਨੂੰ ਦਿੱਤਾ ਹੈ, ਪਹਿਨਣ ਨੂੰ ਦਿੱਤਾ ਹੈ, ਚਾਰ ਚਫੇਰੇ ਖੁਸ਼ੀਆਂ ਦੇ ਵਿੱਚ ਗਵਾਚ ਨਾ ਜਾਈਏ। ਇਸ ਗੱਲ ਦਾ ਧਿਆਨ ਰੱਖੀਏ ਕਿ ਭਾਈ ਸਦੀ ਨਾ ਬਾਗੀ ਬੁਲਬੁਲ ਬੋਲਣ, ਸਦਾ ਨਾ ਰਹਿਣ ਬਹਾਰਾਂ, ਕਿ ਇਹ ਹਮੇਸ਼ਾ ਨਹੀਂ ਰਹਿਣਾ ਕਿ ਬਾਗਾਂ ਦੇ ਵਿੱਚ ਬੁਲਬੁਲਾਂ ਨੇ ਬੋਲਣਾ। ਬਾਗ ਦੇ ਵਿੱਚ ਅੱਜ ਬਹਾਰ ਹੈ, ਖਿਜ਼ਾ ਵੀ ਆਏਗੀ, ਤੋ ਉਸ ਖਿਜ਼ਾ ਦੀ ਵੀ ਤਿਆਰੀ ਕਰੋ ਕਿ ਭਾਈ ਉਦੋਂ ਤੁਸੀਂ ਕਿਵੇਂ ਜਿਉਣਾ ਕਿ ਨਾ ਬਾਗਾਂ ਦੇ ਵਿੱਚ ਹਮੇਸ਼ਾ ਬੁਲਬੁਲ ਹੈ ਨਾ ਕਦੇ ਬਹਾਰ ਰਹਿਣੀ। ਐਵੇਂ ਸਾਡੀ ਜ਼ਿੰਦਗੀ 'ਚ ਸਰੀਰਕ ਔਰ ਬਾਕੀ ਜਿਹੜੇ ਧਨ ਦੌਲਤ ਵੀ ਨੇ, ਸਾਡੇ ਜਿਹੜੇ ਲੋਕ ਸਿਆਣੇ ਕਹਿੰਦੇ ਸੀ ਕਿ ਇਹ ਤਾਂ ਪੈਸਾ ਤਾਂ ਹੱਥਾਂ ਦੀ ਮੈਲ ਹੈ। ਮੈਲ ਤਾਂ ਇਵੇਂ ਹੀ ਹੁੰਦਾ ਹੈ ਕਿ ਭਾਈ ਇਹਨੇ ਕਿਹੜਾ ਦੌਲਤ ਨੇ ਕਿਤੇ ਟਿਕ ਕੇ ਰਹਿਣਾ ਹੁੰਦਾ ਹੈ। ਇਹ ਤਾਂ ਜਿਹੜਾ ਉਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਾਈ ਇਹ ਉਵੇਂ ਹੀ ਨੇ ਕਿ ਜੇ ਜਰਵਾਣਾ ਪਰ ਹਰੇ ਜਰ ਵੇਸ ਕਰਿੰਦੀ ਆਈ ਹੈ, ਕਿ ਇਹ ਜਿਹੜਾ ਜਰ ਹੈ ਪੈਸਾ ਹੈ ਇਸ ਦਾ ਤਾਂ ਅੱਡ-ਅੱਡ ਵੇਸ ਹੁੰਦੇ ਨੇ। ਜਰ
ਪੈਸੇ ਨੂੰ ਵੀ ਕਹਿੰਦੇ ਨੇ ਜ਼ਰ, ਬੁਢਾਪੇ ਨੂੰ ਵੀ ਕਹਿੰਦੇ ਨੇ ਜਰ। ਅੱਛਾ ਪੰਜਾਬੀ ਚ ਜਰ ਕਹਿੰਦੇ ਨੇ ਤੇ ਫਾਰਸੀ ਚ ਪੈਸੇ ਦੇ ਲਈ ਜ਼ਰ ਹੈ। ਤੋਂ ਨਾ ਇਹ ਜ਼ਰ ਕਿਸੇ ਦਾ ਕਦੇ ਬਣਦਾ ਹੈ, ਤੇ ਜਦੋਂ ਜਰ ਆਂਦਾ ਹੈ ਇਹਨੂੰ ਅਸੀਂ ਹਟਾਉਣ ਦੀ ਵੀ ਕੋਸ਼ਿਸ਼ ਕਰੀਏ। ਜੇ ਜਰਵਾਣਾ ਪਰ ਹਰ ਹੈ, ਜਰ ਵੇਸ ਕਰੇਂਦੀ ਆਈ ਆ, ਬੁਢਾਪੇ ਨੇ ਕੋਈ ਨਾ ਕੋਈ ਹੋਰ ਲੱਛਣ ਦਿਖਾ ਦੇਣੇ। ਸੋ ਸਿਆ ਬਾਬਾ ਫਰੀਦ ਦਾ ਇਹ ਹੈ ਕਿ ਭਾਈ ਆਪਣੀ ਔਕਾਤ ਦੇ ਵਿੱਚ ਰਹੋ। ਹੰਕਾਰ, ਗਰੂਰ ਇਹ ਕਿਸੇ ਪਾਸੇ ਨਹੀਂ ਲੈ ਕੇ ਜਾਂਦੇ ਹੋ। ਜਦੋਂ ਤੁਸੀਂ ਤੁਹਾਡੇ ਕੋਲ ਤੁਸੀਂ ਨੌਬਰ ਨੂੰ ਜਵਾਨੀ ਹੈ, ਉਦੋਂ ਤੋਂ ਹੀ ਆਪਣੇ ਆਪ ਨੂੰ ਰੱਬ ਦੀ ਯਾਦ ਦੇ ਵਿੱਚ, ਰੱਬ ਦੀ ਇਬਾਦਤ 'ਚ, ਦੁਨੀਆ ਦੇ ਭਲੇ 'ਚ, ਸਰਬੱਤ ਦੇ ਭਲੇ ਦੇ ਲਈ ਸਮਰਪਿਤ ਕਰੋ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੁਕਰੀਆ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਸਾਰਾ ਸਾਡਾ ਅੱਜ ਦਾ ਜੋ ਸਮੁੱਚਾ ਪ੍ਰੋਗਰਾਮ ਹੈ ਉਹ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪਾਉਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ ਚੀਵੀ ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।